ਇੱਕ ਜੱਟ ਨਾ ਆਪਣੀ ਪੈਲੀ ਵਾਂਦਾ ਪਿਆ। ਪੈਲੀ ਵਾਂਦਿਆਂ ਵਾਂਦਿਆਂ ਉਹਦੀ ਹਲ ਦੇ ਫਾਲੇ ਦੇ ਨਾਲ ਕੋਈ ਸ਼ੈ ਅੜੀ। ਜੱਟ ਨੇ ਆਪਣਾ ਹਲ ਖਿਲਾਰਿਆ ਤੇ ਵੇਖਿਆ ਵੀ ਕਿਹੜੀ ਸ਼ੈ ਮੇਰੇ ਫਾਲੇ ਦੇ ਨਾਲ ਅੜੀ ਹੈ। ਉਹਨੇ ਜਦੋਂ ਜ਼ਮੀਨ ਪੱਟੀ ਨਾ ਤੇ ਜ਼ਮੀਨ ਦੇ ਵਿੱਚੋਂ ਇੱਕ ਦੇਗ ਨਿਕਲੀ। ਉਹ ਦੇਗ ਦਾ ਜਦੋਂ ਢੱਕਣ ਚੁੱਕਿਆ ਤੇ ਵਿੱਚੋਂ ਵੇਖਿਆ ਬੜੇ ਖੂਬਸੂਰਤ ਤੇ ਸੋਹਣੇ ਪੱਥਰ ਨੇ। ਜੱਟ ਨੇ ਉਹ ਦੇਗ ਚੁੱਕੀ ਤੇ ਨਾਲ ਦਰਿਆ ਦਾ ਕਿਨਾਰਾ ਸੀ, ਉੱਥੇ ਲੈ ਗਿਆ। ਉੱਥੇ ਲਿਜਾ ਕੇ ਵਿੱਚੋਂ ਇੱਕ ਪੱਥਰ ਚੁੱਕਿਆ, ਵੇਖਿਆ ਕਿ ਬੜਾ ਸੋਹਣਾ ਵਿੱਚ ਪੱਥਰ ਹੈ, ਉਹ ਦਰਿਆ ਵਿੱਚ ਸੱਟ ਦਿੱਤਾ। ਦੂਸਰਾ ਪੱਥਰ ਚੁੱਕਿਆ, ਆਂਦਾ ਰੱਬ ਨੇ ਕਿੱਡਾ ਸੋਹਣਾ ਪੱਥਰ ਬਣਾਇਆ, ਉਹਨੂੰ ਵੀ ਦਰਿਆ ਵਿੱਚ ਸੱਟ ਛੜਿਆ। ਤੀਸਰਾ ਪੱਥਰ ਚੁੱਕਿਆ, ਤਾਰੀਫ ਕੀਤੀ, ਯਾ ਅੱਲਾ ਸੁਣਿਆ ਕਿੱਡਾ ਸੋਹਣਾ ਪੱਥਰ ਬਣਾਏ, ਉਹਨੂੰ ਵੀ ਦਰਿਆ ਵਿੱਚ ਸੱਟ ਦਿੱਤਾ। ਸੱਟਦਿਆਂ ਸੱਟਦਿਆਂ ਉਹਨੇ ਸਾਰੇ ਪੱਥਰ ਦਰਿਆ ਦੇ ਵਿੱਚ ਸੱਟ ਦਿੱਤੇ ਤੇ ਇੱਕ ਪੱਥਰ ਰਹਿ ਗਿਆ। ਜੱਟ ਸੋਚਦਾ ਵੀ ਚਲੋ ਬੜਾ ਸੋਹਣਾ ਜਿਹਾ ਪੱਥਰ ਹੈ ਤੇ ਇਹਨੂੰ ਆਪਣੀ ਬੱਕਰੀ ਦੇ ਗਲ ਵਿੱਚ ਪਾ ਲੈਂਦੇ ਆ। ਉਹਨੇ ਉਹ ਬੱਕਰੀ ਦੇ ਗਲ ਦੇ ਵਿੱਚ ਪਾ ਲਿਆ। ਸ਼ਾਮ ਨੂੰ ਜਦੋਂ ਘਰ ਜਾਣ ਲੱਗਾ ਨਾ ਤੇ ਰਾਹ ਦੇ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਆਉਂਦੀ ਸੀ। ਸੁਨਿਆਰੇ ਨੇ ਵੇਖਿਆ ਕਿ ਬੱਕਰੀ ਦੇ ਗਲ ਦੇ ਵਿੱਚ ਲਾਲ ਹੈ, ਤੇ ਜੇ ਇਸ ਜੱਟ ਨੂੰ ਪਤਾ ਹੁੰਦਾ ਨਾ ਕਿ ਬੱਕਰੀ ਦੇ ਗਲ ਦੇ ਵਿੱਚ ਲਾਲ ਹੈ ਤੇ ਇਹਨੇ ਸਰੇਆਮ ਪਾ ਕੇ ਨਹੀਂ ਸੀ ਲਾਣਾ, ਬਲਕਿ ਲੁਕਾ ਕੇ ਲਿਆਣਾ ਸੀ। ਉਹ ਸੁਨਿਆਰੇ ਨੇ ਆਖਿਆ ਵੀ ਜੇ ਇਹਨੂੰ ਆਖਿਆ ਨਾ ਇਹ ਲਾਲ ਹੈ ਤੇ ਇਹਨੂੰ ਪਤਾ ਲੱਗ ਜਾਣਾ ਤੇ ਇਹਨੇ ਮੇਰੇ ਕੋਲ ਇੰਨੇ ਕੋ ਪੈਸੇ ਮੰਗ ਲੈਣੇ ਕਿ ਮੇਰੇ ਕੋਲ ਦਿੱਤੇ ਨਹੀਂ ਜਾਣੇ, ਲਿਹਾਜ਼ਾ ਇਹਨੂੰ ਆਖਣਾ ਤੂੰ ਮੈਨੂੰ ਬੱਕਰੀ ਦੇ। ਸੁਨਿਆਰਾ ਆਖਣ ਲੱਗਾ ਜੱਟ ਬੱਕਰੀ ਦੇ ਦੇ, ਮੈਨੂੰ ਤੇਰੀ ਬੱਕਰੀ ਬੜੀ ਸੋਹਣੀ ਲੱਗਦੀ ਏ, ਰੋਜ਼ ਮੇਰੀ ਦੁਕਾਨ ਤੇ ਅੱਗੋਂ ਲੰਘਦੀ ਤੇ ਮੈਨੂੰ ਬੜੀ ਸੋਹਣੀ ਲੱਗਦੀ, ਤੇ ਬੱਕਰੀ ਕਦੀ ਦਵੇਂ ਨਾ ਮੈਨੂੰ, ਤੁਹਾਡੇ ਕੋਲ ਤੇ ਹੋਰ ਵੀ ਬੜੀਆਂ ਤੁਹਾਨੂੰ ਲੱਭ ਜਾਣੀਆਂ ਨੇ। ਜੱਟ ਤੁਹਾਨੂੰ ਪਤਾ ਵੀ ਭੋਲੇ ਭਾਲੇ ਸਿੱਧੇ ਸਾਦੇ ਸਾਫ਼ ਦਿਲ ਦੇ ਲੋਕ ਹੁੰਦੇ ਨੇ, ਉਹਨਾਂ ਕਹਾ ਯਾਰ ਲੈ ਲਿਆ। ਉਹਨੂੰ ਸੁਨਿਆਰੇ ਨੇ ਬੱਕਰੀ ਫੜੀ, ਬੱਕਰੀ ਦੇ ਗਲ ਦੇ ਨਾਲ ਉਹ ਲਾਲ ਲਾਇਆ, ਬੱਕਰੀ ਨੂੰ ਉੱਥੇ ਛੱਡਿਆ। ਉਹਦੀ ਕਿਹੜਾ ਬੱਕਰੀ ਤੇ ਨਜ਼ਰ ਸੀ, ਉਹਦੀ ਤੇ ਲਾਲ ਤੇ ਨਜ਼ਰ ਸੀ। ਉਹ ਲਾਲ ਬਾਦਸ਼ਾਹ ਦੀ ਖਿਦਮਤ ਤੇ ਚਲਾ ਗਿਆ। ਸੁਨਿਆਰੇ ਨੂੰ ਬਾਦਸ਼ਾਹ ਨੇ ਆਖਿਆ ਕਿ ਸੁਨਿਆਰਿਆ ਇਹਦੀ ਇੰਨੀ ਕੋ ਕੀਮਤ ਹੈ ਕਿ ਮੈਂ ਆਪਣੀ ਸਾਰੀ ਬਾਦਸ਼ਾਹੀ ਵੀ ਦੇ ਦਿਆਂ ਨਾ ਤੇ ਮੈਂ ਇਹਦੀ ਕੀਮਤ ਨਹੀਂ ਦੇ ਸਕਦਾ, ਲੇਕਿਨ ਇੱਕ ਸ਼ਰਤ ਹੈ ਕਿ ਮੈਨੂੰ ਦੱਸ ਇਹ ਲਾਲ ਲਿਆ ਕਿੱਥੋਂ। ਹੁਣ ਉਹ ਸੁਨਿਆਰਾ ਸੀ, ਉਹਨੂੰ ਪਤਾ ਸੀ ਕਿ ਜੇ ਮੈਂ ਦੱਸ ਦਿੱਤਾ ਨਾ ਜੱਟ ਕੋਲੋਂ ਲਿਆ ਤੇ ਸਾਰੇ ਪੈਸੇ ਜੱਟ ਨੂੰ ਲੱਭ ਜਾਣੇ ਨੇ, ਸਾਰੀ ਕੀਮਤ ਜੱਟ ਨੂੰ ਲੱਭ ਜਾਣੀ, ਤੇ ਜੇ ਮੈਨੂੰ ਨਾ ਦੱਸਿਆ ਤੇ ਵਕਤ ਦਾ ਹਾਕਮ ਹੈ, ਪਤਾ ਨਹੀਂ ਮੈਨੂੰ ਸਜ਼ਾਏ ਮੌਤ ਹੀ ਸੁਣਾ ਦੇਵੇ। ਖੈਰ ਉਹਨੇ ਦੱਸਣੇ ਮੁਨਾਸਬ ਸਮਝਿਆ ਵੀ ਚਲੋ ਜਾਨ ਦੀ ਖਲਾਸੀ ਪਾਨੇ ਆ, ਜਾਨ ਦੀ ਮਾਨ ਪਾਨੇ ਆ। ਉਹਨੇ ਦੱਸਿਆ ਕਿ ਫਲਾਣੇ ਜੱਟ ਕੋਲ ਲਿਆ। ਬਾਦਸ਼ਾਹ ਨੇ ਆਖਿਆ ਕਿ ਉਸ ਜੱਟ ਨੂੰ ਬੁਲਾਇਆ ਜਾਵੇ। ਜੱਟ ਨੂੰ ਬੁਲਾਇਆ ਗਿਆ। ਬਾਦਸ਼ਾਹ ਨੇ ਅਦਾਲਤ ਲਾਈ, ਮਜਮਾ ਵਿੱਚ ਭਰਿਆ ਹੋਇਆ। ਬਾਦਸ਼ਾਹ ਨੇ ਉਸ ਜੱਟ ਨੂੰ ਪੁੱਛਿਆ, ਜੱਟਾ ਤੇਰੀ ਬੱਕਰੀ ਦੇ ਗਲ ਦੇ ਨਾਲੋਂ ਇੱਕ ਲਾਲ ਲੱਥ ਹੈ, ਦੱਸ ਇਹ ਲਾਲ ਕਿੱਥੋਂ ਲਈ। ਉਹ ਜੱਟ ਜਿਹੜਾ ਨਾ ਬੇਹੋਸ਼ ਹੋ ਗਿਆ। ਉਹ ਪਾਣੀ ਸ਼ਾਨੀ ਪਿਲਾਇਆ ਉਹਨੂੰ, ਜੱਟ ਨੂੰ ਉਠਾਇਆ, ਹੋਸ਼ ਦਵਾਈ। ਦੁਬਾਰਾ ਫਿਰ ਬਾਦਸ਼ਾਹ ਨੇ ਪੁੱਛਿਆ, ਜੱਟਾ ਦੱਸ ਤੇ ਬੱਕਰੀ ਦੇ ਗਲ ਦੇ ਨਾਲ ਲਾਲ ਲੱਥਾ, ਲਾਲ ਕਿੱਥੋਂ ਲਈ। ਜੱਟ ਫਿਰ ਬੇਹੋਸ਼ ਹੋ ਗਿਆ। ਬਾਦਸ਼ਾਹ ਨੇ ਫਿਰ ਉਹ ਪਾਣੀ ਸ਼ਾਨੀ ਪਿਲਾਇਆ ਤੇ ਉਹਨੂੰ ਉਠਾਇਆ। ਬਾਦਸ਼ਾਹ ਨੇ ਪੁੱਛਿਆ ਵੀ ਹੁਣ ਤੂੰ ਮੈਨੂੰ ਇਹ ਨਾ ਦੱਸ ਕਿ ਇਹ ਲਾਲ ਕਿੱਥੋਂ ਲਈ, ਤੂੰ ਮੈਨੂੰ ਇਹ ਦੱਸ ਕਿ ਬੇਹੋਸ਼ ਕਿਉਂ ਹੁੰਦਾ ਪਿਆ। ਤੇ ਜੱਟ ਆਖਦਾ, ਬਾਦਸ਼ਾਹ ਸਲਾਮਤ, ਤੂੰ ਇੱਕ ਲਾਲ ਨੂੰ ਰੋਂਦਾ ਪਿਆ, ਮੈਂ ਜਿਹਦੇ ਕਈ ਲਾਲ ਪਿਛਾਂ ਰੋੜ ਕੇ ਆ ਗਿਆ ਵਾਂ, ਜ਼ਾਇਆ ਤੇ ਬਰਬਾਦ ਕਰਕੇ ਆ ਗਿਆ ਵਾਂ। ਬਜ਼ੁਰਗ ਆਖਦੇ ਨੇ ਕਿ ਪੁੱਤਰਾ ਬੰਦੇ ਦੀ ਜ਼ਿੰਦਗੀ ਦੇ ਜਿਹੜੇ ਸਾਹ ਨੇ ਨਾ, ਇਹਨਾਂ ਸਾਹਾਂ ਦੀ ਕੀਮਤ ਉਹਨਾਂ ਲਾਲਾਂ ਤੋਂ ਵੀ ਵੱਧ ਕੇ ਵੇ, ਤੇ ਪਤਾ ਉਦੋਂ ਲੱਗਣਾ ਜਦੋਂ ਸਾਹ ਬੰਦੇ ਦੇ ਅੰਦਰ ਨਹੀਂ ਰਹਿਣੇ। ਲਿਹਾਜ਼ਾ ਜ਼ਿੰਦਗੀ ਦੇ ਵਿੱਚ ਕੋਈ ਇੰਜ ਦੇ ਕੰਮ ਕਰ ਜਾਓ ਕਿ ਲੋਕ ਜਿਹੜੇ ਨਾ ਉਹ ਤੁਹਾਨੂੰ ਯਾਦ ਰੱਖਣ। ਉਮੀਦ ਹੈ ਕਿ ਤੁਹਾਨੂੰ ਗੱਲ ਪਸੰਦ ਆਈ ਹੋਵੇ। ਦੀ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੇ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਜੇ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ।